ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ, ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ, ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ,
ਤੇ ਸਹਿਜ ਪਾਠ ਵੀ ਇਸ ਅਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300 ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਸਭ ਜੁੜ ਜਾਓ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਵਾਹਿਗੁਰੂ 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 ਸਭ ਜੁੜੋ। ਵਾਹਿਗੁਰੂ 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 ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਵੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। ਧੰਨ ਗੁਰੂ ਰਾਮਦਾਸ ਜੀ
तेरा मैं तेरा मैं तेरा तू मेरा। मैं तेरा मैं तेरा मैं तेरा तू मेरा। मैं तेरा मैं तेरा मैं तेरा तू मेरा। मैं तेरा मैं तेरा मैं तेरा तू मेरा। धन बाबा दीप सिंह जी मैं तेरा। 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 मैं तेरा मैं तेरा मैं तेरा तू मेरा। 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 धन गुरु रामदास जी मैं तेरा। धन गुरु रामदास जी मैं तेरा। धन बाबा दीप सिंह जी मैं तेरा। धन बाबा दीप सिंह जी मैं तेरा। वाਹਿਗੁਰੂ ਵਾਹਿਗੁਰੂ 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 ਸਾਰੇ ਗੁਰੂ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਬੋਲੇ ਸੋਨਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਸਿੰਘ ਜੀ। ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਇਕੱਤਰਿਤ ਹੋਇਆ ਔਰ ਹੋ ਰਿਹਾ। ਬੇਅੰਤ ਪਰਿਵਾਰਕ ਮੈਂਬਰ ਜਿੱਥੇ ਇਸ ਸਥਾਨ ਤੇ ਜੁੜ ਰਹੇ, ਉੱਥੇ ਬੇਅੰਤ ਪਰਿਵਾਰਕ ਮੈਂਬਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਜੁੜ ਰਹੇ। ਜਿੱਥੇ ਜਿੱਥੇ ਵੀ ਕੋਈ ਜੁੜਿਆ, ਸਾਰਿਆਂ ਦੇ ਚਰਨਾਂ ਦੇ ਉੱਤੇ ਮੈਂ ਸਿਰ ਝੁਕਾ ਕੇ ਸਭ ਤੋਂ ਪਹਿਲਾਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ।
ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। YouTube ਦਾ ਲਿੰਕ ਤੁਹਾਡੇ ਸਾਰਿਆਂ ਤੱਕ ਪਹੁੰਚ ਚੁੱਕਿਆ ਹੈ। ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਜੋ ਹੋਰ ਸੰਗਤ ਲਾਹਾ ਲੈ ਸਕੇ। ਜਿਨ੍ਹਾਂ ਨੇ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ YouTube ਦਾ ਸਬਸਕ੍ਰਾਈਬ ਨਹੀਂ ਕੀਤਾ ਕਰ ਲਓ। ਤੋ ਖੈਰ, ਭਾਵਨਾ ਹੋਈ ਜਿਹੜੀ ਮੈਂ ਰੋਜ਼ ਅਰਜ਼ ਕਰਦਾ, ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਗੁਰੂ ਰਾਮਦਾਸ ਬੈਠੇ, ਚਰਨਾਂ 'ਚ ਕੌਣ ਬੈਠਾ? ਆਖੋ ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ 2-4 ਬੇਨਤੀਆਂ ਕਰਦੇ ਹੋ ਕਰਕੇ ਫਿਰ ਆਪਾਂ ਸ਼ਬਦ ਪੜਾਂਗੇ। ਪਹਿਲੀ ਬੇਨਤੀ ਧਿਆਨ ਨਾਲ ਸੁਣਿਓ। ਲੋਕ ਤੁਹਾਡੀ ਪ੍ਰਸ਼ੰਸਾ ਕਰਨ ਜਾਂ ਨਿੰਦਿਆ ਕਰਨ, ਇਹ ਚਿੰਤਾ ਕਰਨੀ ਛੱਡ ਦਿਓ। ਸੁਣੋ, ਲੋਕੀ ਤੁਹਾਡੀ ਸਿਫਤ ਕਰਦੇ ਨੇ, ਤੁਹਾਡੀ ਪ੍ਰਸ਼ੰਸਾ ਕਰਦੇ ਨੇ, ਭਾਵੇਂ ਤੁਹਾਡੀ ਨਿੰਦਿਆ ਕਰਦੇ ਨੇ, ਇਹ ਟੈਨਸ਼ਨ ਲੈਣੀ ਛੱਡ ਦਿਓ, ਇਹ ਚਿੰਤਾ ਕਰਨੀ ਛੱਡ ਦਿਓ। ਕਿਉਂਕਿ ਲੋਕਾਂ ਦਾ ਕੰਮ ਹੈ ਬਸ ਕਹਿਣਾ। ਬਸ ਇੱਕੋ ਗੱਲ ਦਾ ਧਿਆਨ ਰੱਖੋ, ਇੱਕੋ ਗੱਲ ਸੋਚੋ ਕਿ ਮੈਂ ਇਮਾਨਦਾਰੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਨੇ ਕਿ ਨਹੀਂ ਨਿਭਾਈਆਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਲੋਕੀ ਤੁਹਾਡੀ ਪ੍ਰਸ਼ੰਸਾ ਕਰਨ, ਭਾਵੇਂ ਨਿੰਦਿਆ ਕਰਨ, ਇਹ ਚਿੰਤਾ ਕਰਨੀ ਛੱਡ ਦਿਓ। ਕਿਉਂਕਿ ਕੋਈ ਵੀ ਕੰਮ ਤੁਸੀਂ ਕਰ ਲਓ, ਲੋਕਾਂ ਨੇ ਜੀਣ ਨਹੀਂ ਦੇਣਾ। ਚੰਗਾ ਕਰ ਲਓ ਤਾਂ ਨਹੀਂ ਛੱਡਣਾ, ਮਾੜਾ ਕਰੋ ਤਾਂ ਨਹੀਂ ਛੱਡਣਾ। ਅਸੀਂ ਕੰਮ ਚੰਗੇ ਹੀ ਕਰਨੇ ਨੇ ਗੁਰਮਤਿ ਆਸ਼ੇ ਦੇ ਅਨੁਸਾਰ। ਅਸੀਂ ਅੱਛੇ ਕੰਮ ਕਰਨੇ ਨੇ, ਪਰ ਪਿਆਰਿਓ ਇਹ ਲੋਕਾਂ ਦੀ ਪਰਵਾਹ ਨਹੀਂ ਕਰਨੀ। ਲੋਕ ਕੀ ਕਹਿਣਗੇ? ਮੈਨੂੰ ਕੁਦਰਤੀ ਇੱਕ ਗੱਲ ਚੇਤੇ ਆਈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਨਹੀਂ ਏਦਾਂ ਨਹੀਂ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਕੰਮ ਅਸੀਂ ਚੰਗੇ ਹੀ ਕਰਨੇ ਨੇ, ਪਰ ਲੋਕਾਂ ਦੀ ਪਰਵਾਹ ਨਹੀਂ ਕਰਨੀ। ਮੈਨੂੰ ਇੱਕ ਗੱਲ ਚੇਤੇ ਆਈ। ਗੁਰੂ ਬਾਬਾ ਨਾਨਕ ਜੀ ਬਚਪਨ ਦੀ ਉਮਰ ਸੀ ਮਹਾਰਾਜ ਦੀ, ਤੇ ਇੱਕ ਦਰਖਤ ਦੇ ਹੇਠਾਂ ਮਾਲਕ ਪਿਤਾ ਜੀ ਲੇਟੇ। ਜਿਵੇਂ ਬੰਦਾ ਕਈ ਵਾਰੀ ਥਕਾਵਟ 'ਚ ਹੋਵੇ ਤੇ ਐ ਹੱਥ ਰੱਖ ਲੈਂਦਾ ਨਾ, ਮਹਾਰਾਜ ਇਦਾਂ ਲੇਟੇ। ਸਾਨੂੰ ਦੱਸਣਾ ਸੀ ਉਸ ਨਿਰੰਕਾਰ ਦਾਤੇ ਨੇ, ਕੁਝ ਸਾਨੂੰ ਸਮਝਾਉਣਾ ਸੀ। ਇਦਾਂ ਮਹਾਰਾਜ ਆਰਾਮ ਕਰ ਰਹੇ ਤੇ ਦੋ ਬੀਬੀਆਂ ਲੰਘਦੀਆਂ ਜਾ ਰਹੀਆਂ ਤੇ ਆਪਸ 'ਚ ਬੋਲੀ ਮਾਰੀ, ਤਾਨਾ ਮਾਰਿਆ, ਮਹਿਣਾ ਮਾਰਿਆ। ਪਤਾ ਕੀ ਕਹਿੰਦੀਆਂ? ਵੇਖ ਤੇ ਸਹੀ ਕਾਲੂ ਦੇ ਪੁੱਤ ਨੂੰ। ਇੱਕ ਪਾਸੇ ਸਾਧ ਪਿਆ ਬਣਦਾ ਹੈ, ਸੁਣਿਓ ਮਹਾਰਾਜ ਤੇ ਆਪ ਕੁਝ ਬਣੇ ਨਹੀਂ, ਆਪਸ 'ਚ ਗੱਲਾਂ ਕਰ ਰਹੀਆਂ। ਕਹਿੰਦੀਆਂ ਵੇਖ ਤੇ ਸਹੀ ਕਾਲੂ ਦੇ ਪੁੱਤਰ ਨੂੰ। ਇੱਕ ਪਾਸੇ ਸਾਧ ਬਣਦਾ ਹੈ, ਦੂਜੇ ਪਾਸੇ ਸਰਾਣੇ ਭਾਲਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇੱਕ ਪਾਸੇ ਸਾਧ ਬਣਦਾ ਹੈ, ਦੂਜੇ ਪਾਸੇ ਸਰਾਣੇ ਭਾਲਦਾ ਹੈ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਕੰਨਾਂ 'ਚ ਜਦੋਂ ਆਵਾਜ਼ ਪਈ, ਮਹਾਰਾਜ ਨੇ ਸੋਚਿਆ ਸਾਡੇ ਹੱਥ ਦੇ ਕਰਕੇ, ਇਦਾਂ ਹੱਥ ਰੱਖਣ ਕਰਕੇ ਇਹਨਾਂ ਦਾ ਦਿਲ ਦੁੱਖ ਰਿਹਾ, ਤਕਲੀਫ ਹੋ ਰਹੀ। ਮਹਾਰਾਜ ਨੇ ਹੱਥ ਕੱਢਤਾ। ਜਦੋਂ ਹੱਥ ਕੱਢਿਆ ਨਾਲੇ ਇੱਕ ਵਿੱਚ ਬੋਲ ਪਈ, ਕਹਿੰਦੀ ਵੇਖਤੇ ਸੀ ਕਿੰਨਾ ਇਹਨੂੰ ਹੰਕਾਰ ਚੜਿਆ, ਅਸੀਂ ਅਜੇ ਕਿਹਾ ਨਾਲ ਹੀ ਹੱਥ ਕੱਢ ਛੱਡਿਆ ਸੋ। ਆਖੋ ਧੰਨ ਗੁਰੂ ਰਾਮਦਾਸ ਜੀ ਹੈ। ਧੰਨ ਗੁਰੂ ਰਾਮਦਾਸ ਜੀ। ਮਹਾਰਾਜ ਨੇ ਉਸ ਵੇਲੇ ਫਿਰ ਸਾਨੂੰ ਸਿਖਾਇਆ। ਕੀ ਸਿਖਾਇਆ? ਇਹਨਾਂ ਦੀ ਪਰਵਾਹ ਕਰਨੀ ਛੱਡੋ। ਉਹਨਾਂ ਦੋਨਾਂ ਵੱਲੋਂ ਮਹਾਰਾਜ ਨੇ ਉਸ ਵੇਲੇ ਪਿੱਠ ਕਰ ਲਈ। ਪਿੱਠ। ਇਹ ਮੇਰੀ ਬੇਨਤੀ ਹੈ, ਲੋਕ ਪ੍ਰਸ਼ੰਸਾ ਕਰਨ, ਨਿੰਦਿਆ ਕਰਨ, ਪਰਵਾਹ ਨਾ ਕਰੋ। ਆਪਣੀ ਡਿਊਟੀ ਇਮਾਨਦਾਰੀ ਨਾਲ ਕਰ ਰਹੇ ਹੋ ਕਿ ਨਹੀਂ, ਇਹ ਚੀਜ਼ ਦਾ ਜ਼ਰੂਰ ਧਿਆਨ ਰੱਖੋ। ਤੁਸੀਂ ਆਪਣੇ ਫਰਜ਼ ਸਹੀ ਨਿਭਾਏ ਨੇ ਕਿ ਨਹੀਂ ਨਿਭਾਏ। ਜਿਹੜੇ ਮਰਜ਼ੀ ਫਰਜ਼ ਨੇ, ਉਹ ਗ੍ਰਸਤੀ ਦੇ ਫਰਜ਼ ਨੇ, ਤੁਹਾਡੇ ਗ੍ਰਸਤ ਜੀਵਨ ਵਿੱਚ ਤੁਸੀਂ ਵਿਚਰ ਰਹੇ ਹੋ। ਬੱਚਿਆਂ ਪ੍ਰਤੀ ਫਰਜ਼ ਨੇ, ਪਤਨੀ ਪ੍ਰਤੀ ਫਰਜ਼ ਨੇ, ਪਤੀ ਪ੍ਰਤੀ ਫਰਜ਼ ਨੇ, ਮਾਂ-ਬਾਪ ਪ੍ਰਤੀ ਫਰਜ਼ ਨੇ। ਕੋਈ ਵੀ ਫਰਜ਼ ਹੈ ਤੁਹਾਡਾ, ਤੁਸੀਂ ਸਹੀ ਢੰਗ ਨਾਲ ਨਿਭਾਇਆ ਕਿ ਨਹੀਂ ਨਿਭਾਇਆ, ਆਹ ਚੀਜ਼ ਵੱਲ ਧਿਆਨ ਜ਼ਰੂਰ ਰੱਖੋ। ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਾ ਕਰੋ, ਕਿਉਂਕਿ ਇਹਨਾਂ ਨੇ ਕਿਸੇ ਵੀ ਪਾਸੇ ਤੁਹਾਨੂੰ ਜੀਣ ਨਹੀਂ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਇਹਨਾਂ ਦੀ ਪਰਵਾਹ ਕਰਨੀ ਛੱਡਣੀ ਹੈ। ਔਰ ਇੱਥੋਂ ਤੱਕ ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਹੈ, ਕਹਿੰਦੇ ਦੁਨੀਆ ਦੇ ਮਗਰ ਭੱਜਦਾ ਫਿਰੇਗਾ ਨਾ, ਇਹ ਅੱਗੇ ਅੱਗੇ ਭੱਜਣਗੇ। ਹਾਂਜੀ, ਤੂੰ ਹੋਰ ਅੱਗੇ ਹੋਏਗਾ, ਇਹ ਹੋਰ ਅੱਗੇ ਹੋ ਜਾਣਗੇ। ਹਾਂਜੀ, ਫੜ ਨਹੀਂ ਪਾਏਗਾ ਕਿਸੇ ਨੂੰ। ਹੁਣ ਪਰਛਾਵਾਂ ਹੈ, ਤੁਸੀਂ ਪਰਛਾਵੇਂ ਨੂੰ ਜਿੰਨਾ ਮਰਜ਼ੀ ਫੜਨਾ ਚਾਹੋ, ਦੱਸੋ ਫੜ ਲੋਗੇ? ਕਦੀ ਨਹੀਂ ਫੜ ਸਕਦੇ, ਕਦੀ ਨਹੀਂ। ਪਰਛਾਵਾਂ ਅੱਗੇ ਅੱਗੇ ਹੋਏਗਾ, ਤੁਸੀਂ ਪਿੱਛੇ ਪਿੱਛੇ ਹੋਵੋਗੇ। ਪਰਛਾਵਾਂ ਹਮੇਸ਼ਾ ਅੱਗੇ ਚੱਲੇਗਾ, ਕਦੀ ਤੁਸੀਂ ਫੜ ਨਹੀਂ ਪਾਓਗੇ ਪਰਛਾਵੇਂ ਨੂੰ। ਸਿਆਣੇ ਬੰਦੇ ਕਹਿੰਦੇ ਪਿਆਰਿਆ, ਪਰਛਾਵੇਂ ਦੇ ਮਗਰ ਲੱਗੇਗਾ, ਇਹਨੇ ਹੱਥ ਨਹੀਂ ਆਉਣਾ, ਸੂਰਜ ਵੱਲ ਮੂੰਹ ਕਰ ਲੈ। ਜਦੋਂ ਸੂਰਜ ਵੱਲ ਮੂੰਹ ਕਰੇਗਾ ਨਾ, ਇਹ ਪਿੱਛੇ ਆ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਲੋਕਾਂ ਦੀ ਵਾਹ-ਵਾਹ, ਲੋਕਾਂ ਦੀ ਸੋਭਾ,
ਮਾਣ ਵਡਿਆਈ ਪ੍ਰਤਿਸ਼ਠਾ ਇਹ ਮਾਇਆ ਇਹ ਸਭ ਕੁਝ ਪਿਆਰਿਓ ਪਰਛਾਵੇਂ ਦੀ ਨਿਆਈ ਏ। ਤੇ ਸੂਰਜ ਕੌਣ ਏ? ਮੇਰਾ ਗੁਰੂ ਨਾਨਕ, ਮੇਰਾ ਗੁਰੂ ਰਾਮਦਾਸ, ਮੇਰਾ ਖੰਡੇ ਵਾਲਾ। ਤੂੰ ਮੂੰਹ ਉਹਦੇ ਵੱਲ ਕਰ ਤੇ ਸਹੀ, ਇਹ ਸਾਰੀਆਂ ਚੀਜ਼ਾਂ ਆਟੋਮੈਟਿਕ ਤੇਰੇ ਪਿੱਛੇ ਆ ਜਾਣਗੀਆਂ। ਹਾਂਜੀ ਸੱਚੀ ਗੱਲ ਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤੂੰ ਕਦੀ ਉਹਦੇ ਵੱਲ ਮੂੰਹ ਕੀਤਾ ਹੀ ਨਹੀਂ। ਤੂੰ ਤੇ ਦੁਨੀਆ ਨੂੰ ਰਿਝਾਉਣ ਤੇ ਲੱਗਾ ਹੈ, ਹਰ ਵੇਲੇ ਦੁਨੀਆ ਨੂੰ ਰਿਝਾਉਣ ਤੇ ਮਾਈਂਡ ਵਿੱਚ ਬਸ ਆਹੀ ਗੱਲਾਂ ਪ੍ਰਪੇਅਰ ਕਰੀ ਜਾਣਾ, ਆਹੀ ਸੋਚੀ ਜਾਣਾ, ਫਲਾਣਾ ਆਇਆ ਇਹਨੂੰ ਮੈਂ ਕਿੱਦਾਂ ਘੁੰਡੀ ਪਾਉਣੀ ਹੈ, ਇਹਨੂੰ ਮੈਂ ਕਿਵੇਂ ਠੱਗਣਾ ਹੈ। ਹਾਂਜੀ ਉਹ ਨਹੀਂ ਨਹੀਂ ਨਹੀਂ, ਦੁਨੀਆ ਨੂੰ ਤੇ ਠੱਗ ਲਏਗਾ ਪਰ ਉਹ ਨਹੀਂ ਜੇ ਠੱਗਿਆ ਜਾਣਾ। ਹਾਂਜੀ ਅੰਦਰ ਸੱਚਾਈ ਤੇ ਰੱਖ, ਸੱਚਾਈ ਤੇ ਰੱਖ। ਜੋ ਉੱਤੋਂ ਬਣਨ ਦੀ ਕੋਸ਼ਿਸ਼ ਕਰਦਾ ਅੰਦਰੋਂ ਵੀ ਉਹੋ ਜਿਹਾ ਬਣ। ਭਾਗ ਤਾਂ ਲੱਗਣੇ, ਨਹੀਂ ਤੇ ਅੱਜ ਨਹੀਂ ਤੇ ਕੱਲ ਅੰਤ ਨਬੇੜਾ ਤੇਰੇ ਜੀ ਪੈ ਲੀਜੈ। ਲੇਖਾ ਤੇ ਤੈਨੂੰ ਹੀ ਦੇਣਾ ਪੈਣਾ। ਆਖੋ ਧੰਨ ਗੁਰੂ ਰਾਮਦਾਸ ਜੀ। 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 ਪਿਆਰ ਨਾ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਜ਼ਿੰਮੇਵਾਰੀਆਂ ਆਪਣੀਆਂ ਇਮਾਨਦਾਰੀ ਨਾਲ ਨਿਭਾਓ, ਲੋਕਾਂ ਦੀ ਪਰਵਾਹ ਕਰਨੀ ਛੱਡੋ। ਅਗਲੀ ਗੱਲ ਹੁਣ ਧਿਆਨ ਨਾਲ ਸੁਣਿਓ। ਜ਼ਿੰਦਗੀ ਵਿੱਚ ਸਫਲ ਹੋਣ ਦੇ ਲਈ, ਜ਼ਿੰਦਗੀ ਦੇ ਵਿੱਚ ਸਫਲ ਹੋਣ ਦੇ ਲਈ ਵਰਤ ਜ਼ਰੂਰ ਰੱਖਿਆ ਕਰੋ। ਵਰਤ ਡਟ ਡਟ ਕੇ ਰੱਖਣੇ ਨੇ ਵਰਤ ਆਪਾਂ, ਪਰ ਭੁਲੇਖਾ ਨਾ ਖਾ ਜਿਓ। ਵਰਤ ਉਹ ਨਹੀਂ ਰੱਖਣੇ ਕਿ ਆਹ ਆਟਾ ਖਾਣਾ ਉਹ ਆਟਾ ਨਹੀਂ ਖਾਣਾ, ਜਾਂ ਮੈਂ ਭੁੱਖੇ ਰਹਿਣਾ। ਉਹਦੇ ਬਾਰੇ ਤੇ ਮਹਾਰਾਜ ਨੇ ਕਿਹਾ ਛੋਡੇ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਉਰੰਡ। ਉਹ ਵਰਤ ਨਹੀਂ। ਪਰ ਜ਼ਿੰਦਗੀ ਵਿੱਚ ਜੇ ਸਫਲ ਹੋਣਾ ਹੈ ਨਾ, ਵਰਤ ਜ਼ਰੂਰ ਰੱਖਣੇ ਨੇ। ਪਤਾ ਕਿਹੋ ਜਿਹੇ ਵਰਤ? ਗੰਦੀ ਸੋਚ ਦੇ ਵਰਤ। ਮੈਂ ਆਪਣੀ ਸੋਚ ਸਹੀ ਰੱਖਣੀ ਹੈ, ਇਹ ਵਰਤ ਰੱਖੋ। ਹਾਂਜੀ ਮੈਂ ਅੱਜ ਵਰਤ ਰੱਖਿਆ, ਕਿਸੇ ਦੇ ਉੱਤੇ ਗੰਦੀ ਨੀਅਤ ਨਹੀਂ ਰੱਖਣੀ। ਆਹ ਵਾਲਾ ਵਰਤ ਰੱਖੋ, ਆਹ ਵਾਲਾ ਵਰਤ ਡਟ ਕੇ ਰੱਖੋ। ਵਰਤ ਰੱਖਣਾ ਤੇ ਆਹ ਵਾਲਾ ਵਰਤ ਰੱਖੋ। ਮੈਂ ਅੱਜ ਤੋਂ ਆਪਣੇ ਗੰਦੇ ਵਿਚਾਰਾਂ ਦੇ ਉੱਤੇ ਕੰਟਰੋਲ ਕਰਨਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਆਹ ਵਰਤ ਰੱਖੀਏ। ਅੱਜ ਤੋਂ ਮੈਂ ਨਿੰਦਿਆ ਨਾ ਕਰਨੀ ਹੈ, ਨਾ ਮੈਂ ਸੁਣਨੀ ਹੈ। ਆਹ ਵਰਤ ਰੱਖੀਏ। ਆਹ ਵਰਤ, ਜਿਹੜੇ ਵਰਤ ਸਾਡੀ ਬਾਹਰਲੀ ਵੀ ਤੇ ਅੰਦਰਲੀ ਵੀ ਤਰੱਕੀ ਕਰਾਉਣ। ਦੂਜੇ ਵਰਤਾਂ ਤੋਂ ਮਰਨ ਨੇ ਮਨਾ ਕੀਤਾ, ਪਰ ਆਹ ਵਰਤ ਡਟ ਡਟ ਕੇ ਰੱਖੋ ਜਿਹੜੇ ਮੈਂ ਹੁਣ ਬੇਨਤੀ ਕੀਤੀ। ਗੰਦੀਆਂ ਵਿਚਾਰਾਂ ਤੋਂ ਵਰਤ ਰੱਖੋ, ਗੰਦੀ ਨੀਅਤ, ਗੰਦੀ ਸੋਚ ਤੋਂ ਵਰਤ ਰੱਖੋ। ਅਸੀਂ ਹਰ ਵੇਲੇ ਗਲਤੀ ਸੋਚੀ ਜਾਂਦੇ ਹਾਂ। ਬੈਠੇ ਗੁਰੂ ਦੀ ਹਜ਼ੂਰੀ 'ਚ ਹੁੰਨੇ ਆ ਤਾਂ ਵੀ ਪਿਆਰਿਓ ਸੋਚਾਂ ਸਾਡੀਆਂ ਗਲਤੀ ਚੱਲਦੀਆਂ ਹੁੰਦੀਆਂ ਨੇ। ਇਹਨੂੰ ਕਿਵੇਂ ਠੱਗਣਾ, ਇਹ ਆ ਗਿਆ, ਇਹਨੂੰ ਕਿਵੇਂ ਕੁੰਡੀ ਪਾਉਣੀ, ਇਹਦੇ ਨਾਲ ਕਿਵੇਂ ਕਰਨਾ, ਕਿਵੇਂ ਮੈਂ ਜਾਲ ਵਿਛਾਉਣਾ, ਕਿਵੇਂ ਮੈਂ ਉਹ ਨਹੀਂ ਭਾਈ, ਕਿਤੇ ਤੇ ਅਸਲੀਅਤ ਰੱਖ, ਕਿਤੇ ਤੇ ਸੱਚਾਈ ਰੱਖ। ਨਿੱਕੀ ਨਿੱਕੀ ਗੱਲ ਦੇ ਉੱਤੇ ਤੂੰ ਠੱਗਣ ਵਾਸਤੇ ਝੂਠ ਬੋਲਦਾ ਹੈ। ਮੈਂ ਆਪਣੀ ਗੱਲ ਕਰ ਰਿਹਾ, ਮੈਨੂੰ ਤੁਹਾਡਾ ਨਹੀਂ ਪਤਾ, ਤੁਹਾਨੂੰ ਤੁਹਾਡਾ ਪਤਾ ਹੈ ਜਾਂ ਗੁਰੂ ਨੂੰ ਪਤਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਰ ਮੈਨੂੰ ਇੰਨਾ ਜ਼ਰੂਰ ਪਤਾ ਹੈ, ਜਦੋਂ ਇੱਥੇ ਬਹਿ ਕੇ ਮਾਲਕ ਮੇਰੇ ਕੋਲੋਂ ਕੋਈ ਬੋਲ ਬਲਵਾਉਂਦਾ ਨਾ ਕਿਤੇ ਕਮੀ ਹੁੰਦੀ, ਬਸ ਉਸ ਕਮੀ ਨੂੰ ਕਢਵਾਉਣਾ ਚਾਹ ਰਿਹਾ ਮਾਲਕ। ਇਹ ਜ਼ਰੂਰ ਆਪਣੇ ਅੰਦਰ ਵੜੋ। ਸੰਗਤ ਦਾ ਮਤਲਬ ਕੀ? ਆਪਣੇ ਅੰਦਰ ਵੜਨਾ। ਆਪਣੇ ਅੰਦਰ, ਮੈਂ ਵੀ ਆਪਣੇ ਅੰਦਰ ਝਾਤੀ ਪਾਉਣਾ, ਤੁਸੀਂ ਵੀ ਪਾਓ। ਅਸੀਂ ਕਿਤੇ ਗੰਦੀ ਸੋਚ ਤੇ ਨਹੀਂ ਰੱਖੀ, ਗੰਦੀ ਨੀਅਤ ਤੇ ਨਹੀਂ ਰੱਖੀ, ਗੰਦੇ ਵਿਚਾਰ ਤੇ ਨਹੀਂ ਸਾਡੇ ਅੰਦਰ। ਹਾਂਜੀ ਲੋਕਾਂ ਦੇ ਉੱਤੇ ਜਾਲ ਪਾਉਣ ਵਾਲੇ ਵਿਚਾਰ ਤੇ ਨਹੀਂ ਸਾਡੇ ਅੰਦਰ। ਜੇ ਆਹ ਚੀਜ਼ਾਂ ਹੈਣ ਤੇ ਅੱਜ ਤੋਂ ਆਹ ਚੀਜ਼ਾਂ ਦਾ ਵਰਤ ਰੱਖੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣ ਲਓ, ਫਿਰ ਆਪਾਂ ਸ਼ਬਦ ਪੜਾਂਗੇ। ਸੁਣਿਓ ਧਿਆਨ ਨਾਲ। ਉਮਰ ਜ਼ਾਇਆ ਕਰ ਦਿੱਤੀ ਲੋਕਾਂ ਨੇ, ਦੂਜਿਆਂ ਦੇ ਵਜੂਦ ਦੇ ਵਿੱਚ ਨੁਕਸ ਕੱਢਦਿਆਂ ਉਮਰ ਜ਼ਾਇਆ ਕਰ ਦਿੰਨੇ ਆਪਾਂ। ਦੂਜਿਆਂ ਦੇ ਵਜੂਦ ਵਿੱਚ ਨੁਕਸ ਕੱਢਦੇ ਆ, ਉਹਦੇ ਵਿੱਚ ਆਹ ਕਮੀ, ਉਹਦੇ ਵਿੱਚ ਆਹ ਕਮੀ, ਉਹਨੇ ਇਦਾਂ ਕੀਤਾ, ਉਹਨੇ ਇਦਾਂ ਕੀਤਾ, ਉਹਨੇ ਇਦਾਂ ਕਿਉਂ ਨਹੀਂ ਕੀਤਾ, ਉਹਨੇ ਇਦਾਂ ਕਿਉਂ। ਉਮਰ ਜ਼ਾਇਆ ਕਰ ਦਿੱਤੀ ਲੋਕਾਂ ਦੇ ਵਜੂਦ ਦੇ ਵਿੱਚ ਨੁਕਸ ਕੱਢਦਿਆਂ ਜੇ ਕਿਤੇ ਇਹਨਾਂ ਆਪਣੇ ਆਪ ਨੂੰ ਤਰਾਸ਼ਿਆ ਹੁੰਦਾ ਤੇ ਖੁਦ ਖੁਦਾ ਬਣ ਜਾਂਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ।
ਜੇ ਇੰਨਾ ਕਿਤੇ ਆਪਣੇ ਆਪ ਨੂੰ ਤਰਾਸ਼ਿਆ ਹੁੰਦਾ ਨਾ, ਆਪਣੀਆਂ ਕਮੀਆਂ ਵੱਲ ਵੇਖਿਆ ਹੁੰਦਾ, ਤੇ ਫਿਰ ਖੁਦਾ ਬਣ ਜਾਂਦੇ, ਖੁਦਾ। ਫਿਰ ਰੱਬ ਵਿੱਚ ਤੇ ਤੇਰੇ ਵਿੱਚ ਵੀ ਕੋਈ ਫਰਕ ਨਾ ਰਹਿ ਜਾਂਦਾ। ਜਿਹੜੇ ਪਰਦੇ ਪਏ ਨੇ ਨਾ, ਬੈਠਾ ਤੇ ਉਹ ਅੰਦਰ ਹੀ ਏ। ਜਿਹੜੇ ਪਰਦੇ ਪਏ ਨੇ ਨਾ, ਉਹ ਪਰਦੇ ਚੱਕੇ ਜਾਣੇ ਸੀ। ਹਾਂ, ਮੂਆ ਖੁਦਾ ਹੁਆ ਵਾਲਾ ਹਿਸਾਬ ਬਣ ਜਾਣਾ ਸੀ। ਹੈ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਦੂਜਿਆਂ ਦੇ ਵਜੂਦ ਵਿੱਚ ਨੁਕਸ ਕੱਢਣਾ ਛੱਡੀਏ। ਬਾਬਾ ਆਨੰਦ ਸਿੰਘ ਸਾਹਿਬ ਨਾਲ ਇੱਕ ਦਿਨ ਸੰਤ ਸੁਜਾਨ ਸਿੰਘ ਜੀ, ਜਿਹੜੇ ਹਜ਼ੂਰੀ ਕੀਰਤਨੀਏ ਸੀ ਬਾਬਾ ਆਨੰਦ ਸਿੰਘ ਜੀ ਦੇ, ਸੁਣਿਓ ਧਿਆਨ ਨਾਲ ਬਚਨ। ਕਮਾਈ ਬਾਬਾ ਆਨੰਦ ਸਿੰਘ ਜੀ ਦੀ ਵੀ ਪੂਰੀ, ਬਚਨ ਕਰਨ ਵਾਲੇ ਸਾਧੂ ਵੀ ਪੂਰੇ, ਤੇ ਅੱਗੋਂ ਕਮਾਉਣ ਵਾਲਾ ਚੇਲਾ ਵੀ ਪੂਰਾ। ਹੈ ਜੀ। ਗੱਲ ਤੇ ਤਾਂ ਹੀ ਬਣਦੀ ਹੈ ਨਾ। ਬਾਬਾ ਆਨੰਦ ਸਿੰਘ ਜੀ ਸੰਤ ਸੁਜਾਨ ਸਿੰਘ ਜੀ ਨੂੰ ਇੱਕ ਦਿਨ ਬਚਨ ਪਤਾ ਕੀ ਕੀਤਾ, ਕਿਉਂਕਿ ਬੜਾ ਪਿਆਰ ਸੀ ਕੀਰਤਨ ਨਾਲ, ਮਹਾਂਪੁਰਖ ਬੜਾ ਹੀ ਪ੍ਰੇਮ ਕਰਦੇ ਸੀ ਬਾਬਾ ਆਨੰਦ ਸਿੰਘ ਜੀ। ਇੱਕ ਜਿਹੜਾ ਆਹ ਬਚਨ ਹੈ ਉਹ ਮੈਂ ਬਾਅਦ ਚੋਂ ਸੁਣਾਉਣਾ। ਇੱਕ ਦਿਨ ਮਹਾਂਪੁਰਸ਼ ਬੜੀ ਮੌਜ 'ਚ ਬੈਠੇ ਸੀ, ਤੇ ਬਾਬਾ ਸੁਜਾਨ ਸਿੰਘ ਆਏ ਤੇ ਕਹਿੰਦੇ, ਮਹਾਂਪੁਰਸ਼ੋ ਫਲਾਣੀ ਜਗ੍ਹਾ ਤੋਂ ਚਿੱਠੀ ਆਈ, ਮੈਂ ਕੀਰਤਨ ਕਰਨ ਜਾਣਾ, ਉੱਥੇ ਕਰਕੇ ਆਉਣਾ, ਹਫ਼ਤੇ 10 ਦਿਨਾਂ ਬਾਅਦ ਆ ਜਾਣਾ, ਕਹਿਣਾ ਮਹਾਂਪੁਰਸ਼ੋ ਫਲਾਣੀ ਜਗ੍ਹਾ ਤੋਂ ਚਿੱਠੀ ਆਈ, ਉੱਥੇ ਜਾਣਾ ਹੈ। ਤੇ ਬਾਬਾ ਆਨੰਦ ਸਿੰਘ ਜੀ ਨੇ ਇੱਥੋਂ ਤੱਕ ਬਚਨ ਕੀਤਾ ਸੀ, ਕਹਿੰਦੇ ਸੁਜਾਨ ਸਿਆਂ ਕਿਉਂ ਯਬਕਦਾ ਫਿਰਦਾ, ਕਦੀ ਇੱਧਰ ਜਾਣਾ ਕਦੀ ਉੱਧਰ ਜਾਣਾ। ਉਹ ਸੁਜਾਨ ਸਿੰਘ ਇੱਕ ਸ਼ਬਦ ਸਵੇਰੇ ਤੇ ਇੱਕ ਸ਼ਬਦ ਸ਼ਾਮੀ ਘਰ ਬੈਠੀਆਂ ਹੀ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਗੁਰੂ ਨਾਨਕ ਸਮਝ ਕੇ ਸੁਣਾ ਦਿਆ ਕਰ, ਲੋਕ ਤੇਰਾ ਕੀਰਤਨ ਸੁਣਨ ਵਾਸਤੇ ਤੇਰੇ ਘਰ ਆਇਆ ਕਰਨਗੇ। ਵਾਹਿਗੁਰੂ ਜੀ। ਸੰਤ ਸੁਜਾਨ ਸਿੰਘ ਜੀ ਦੇ ਕੀਰਤਨ ਚੋਂ ਬਚਨ ਮਿਲਦਾ, ਕਹਿੰਦੇ ਅਸੀਂ ਉਦੋਂ ਹੈਰਾਨ ਹੁੰਨੇ ਸਾਂ ਕਿ ਕੋਈ ਕੀਰਤਨ ਸੁਣਨ ਘਰ ਵੀ ਆਉਂਦਾ। ਉਦੋਂ ਤੇ ਇਹ ਬਚਨ ਪੂਰਾ ਹੋਇਆ ਹੀ। ਅੱਜ ਸੰਤ ਸੁਜਾਨ ਸਿੰਘ ਜੀ ਵੀ ਸਰੀਰਕ ਤੌਰ ਤੇ ਮੌਜੂਦ ਨਹੀਂ, ਤੇ ਬਾਬਾ ਆਨੰਦ ਸਿੰਘ ਜੀ ਉਹ ਵੀ ਓਲਾ ਕਰ ਚੁੱਕੇ, ਮੌਜੂਦ ਨਹੀਂ। ਉਦਾਂ ਤੇ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ, ਪਰ ਬਚਨ ਅੱਜ ਤੱਕ ਉਹ ਸੱਤ ਹੋ ਰਿਹਾ। ਅੱਜ ਸੰਤ ਸੁਜਾਨ ਸਿੰਘ ਜੀ ਦੀ ਟੇਪ ਲੱਗਦੀ, ਪਿਆਰ ਵਾਲੇ ਟੇਪ ਨਹੀਂ ਕਹਿੰਦੇ, ਕੈਸਟ ਲੱਗੀ, ਕਹਿੰਦੇ ਜੀ ਮਹਾਰਾਜ ਜੀ ਕੀਰਤਨ ਕਰਨ ਲੱਗੇ ਨੇ। ਸੰਤ ਸੁਜਾਨ ਸਿੰਘ ਜੀ ਦੀ ਉਹ ਕੈਸਟ, ਉਹ ਕੀਰਤਨ ਲੱਗਦਾ ਹੈ, ਕੀਰਤਨ। ਤੇ ਉਹ ਕੈਸਟ ਨੂੰ, ਉਹ ਕੀਰਤਨ ਨੂੰ ਸੁਣਨ ਵਾਸਤੇ ਹਜ਼ਾਰਾਂ ਲੱਖਾਂ ਸੰਗਤਾਂ ਪਹੁੰਚਦੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਹਜ਼ਾਰਾਂ ਸੰਗਤਾਂ ਰੋਜ਼ ਘਰ, ਤੇ 1 ਜਨਵਰੀ ਨੂੰ ਕਰੋਲ ਬਾਗ ਹੁੰਦਾ ਕੀਰਤਨ। ਸਿਰਫ ਸੰਤ ਸੁਜਾਨ ਸਿੰਘ ਜੀ ਦੀ 1 ਘੰਟਾ ਉਹ ਕੈਸਟ ਸੁਣਨ ਵਾਸਤੇ ਲੱਖਾਂ ਤੋਂ ਵੱਧ ਗਿਣਤੀ ਦੇ ਵਿੱਚ ਸੰਗਤਾਂ ਸ਼ਾਮਲ ਹੋ ਜਾਂਦੀਆਂ। ਕਮਾਲ ਦੀ ਗੱਲ ਕੀ ਸੀ। ਜਿੰਨੇ ਬਚਨ ਕੀਤਾ ਉਹ ਵੀ ਪੂਰਾ, ਤੇ ਅੱਗੋਂ ਬਚਨ ਕਮਾਉਣ ਵਾਲਾ ਵੀ ਪੂਰਾ। ਜੇ ਬਾਬਾ ਆਨੰਦ ਸਿੰਘ ਨੇ ਕਹਿਤਾ ਤੇ ਇਹ ਬਚਨ ਖਾਲੀ ਨਹੀਂ ਜਾਣਾ, ਵਿਸ਼ਵਾਸ ਸੀ ਉਹਨਾਂ ਦੇ ਉੱਪਰ। ਹੈ ਜੀ। ਇਹ ਮੇਰੀ ਬੇਨਤੀ ਹੈ, ਬੇਨਤੀ ਅੰਦਰੋਂ ਪ੍ਰੇਮ ਕਰੀਏ, ਅੰਦਰੋਂ ਪਿੰਨਾ ਆਪਣਾ ਵੱਡਾ ਕਰੀਏ। ਤਾਂ ਖੈਰ ਜਿਹੜੀ ਮੈਂ ਗੱਲ ਕਰਨ ਲੱਗਾ ਸਾਂ, ਬਾਬਾ ਆਨੰਦ ਸਿੰਘ ਜੀ ਇੱਕ ਦਿਨ ਨਾ ਸੰਤ ਸੁਜਾਨ ਸਿੰਘ ਜੀ ਨੂੰ ਕਹਿੰਦੇ ਸੁਜਾਨ ਸਿਆਂ, ਕਦੀ ਵੀ ਕਿਸੇ ਦੀ ਸਿਫਤ ਨਹੀਂ ਕਰਨੀ, ਝੂਠੀ ਸਿਫਤ, ਤੇ ਕਦੀ ਵੀ ਕਿਸੇ ਦੀ ਨਿੰਦਿਆ ਨਹੀਂ ਕਰਨੀ। ਸਤ ਬਚਨ ਜੀ ਕਹਿੰਦੇ ਕਦੀ ਕਿਸੇ ਦੀ ਸਿਫਤ ਨਹੀਂ ਕਰਨੀ, ਕਦੀ ਕਿਸੇ ਦੀ ਨਿੰਦਿਆ ਨਹੀਂ ਕਰਨੀ। ਸਤ ਬਚਨ। ਜਦੋਂ ਸੰਤ ਸੁਜਾਨ ਸਿੰਘ ਚੱਲੇ ਨਾ, ਆਵਾਜ਼ ਮਾਰੀ, ਕਹਿੰਦੇ ਉਰੇ ਆਓ। ਜਦੋਂ ਕੋਲ ਆਏ, ਕਹਿੰਦੇ ਸਿਫਤ ਵੀ ਰੱਜ ਰੱਜ ਕੇ ਕਰਨੀ ਤੇ ਨਿੰਦਿਆ ਵੀ ਰੱਜ ਰੱਜ ਕੇ ਕਰਨੀ। ਕਹਿੰਦੇ ਮਹਾਂਪੁਰਖੋ ਹੁਣੇ ਬਚਨ ਕੀਤਾ ਜੇ ਸਿਫਤ ਨਹੀਂ ਕਰਨੀ ਕਿਸੇ ਦੀ। ਹੁਣੇ ਆਪ ਜੀ ਨੇ ਬਚਨ ਕੀਤਾ ਕਿ ਸਿਫਤ ਵੀ ਕਰ, ਨਿੰਦਿਆ ਵੀ ਕਰ। ਪਹਿਲੇ ਕਹਿੰਦੇ ਨਾ ਸਿਫਤ ਕਰਨੀ ਨਾ ਨਿੰਦਿਆ। ਤੇ ਬਾਬਾ ਆਨੰਦ ਸਿੰਘ ਜੀ ਕਹਿੰਦੇ ਹਾਂ ਸੁਜਾਨ ਸਿਆਂ, ਸਿਫਤ ਰੱਜ ਰੱਜ ਕੇ ਕਰ ਗੁਰੂ ਨਾਨਕ ਦੀ, ਤੇ ਨਿੰਦਿਆ ਰੱਜ ਰੱਜ ਕੇ ਆਪਣੀ ਕਰੀ। ਆਪਣੀਆਂ ਕਮੀਆਂ ਵੇਖੀ ਕਿ ਮੈਂ ਕਿੱਥੇ ਖਲੋਤਾ ਵਾਂ, ਕਿੱਥੇ ਕਮਜ਼ੋਰੀ ਹੈ ਮੇਰੇ ਅੰਦਰ। ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅਸੀਂ ਤੇ ਦੂਜਿਆਂ ਦੀਆਂ ਕਮਜ਼ੋਰੀਆਂ ਲੱਭਦੇ ਆਂ। ਜਿਹੜਾ ਬਚਨ ਸ਼ੁਰੂ ਹੋਇਆ ਸੀ, ਉਮਰ ਜਾਇਆ ਕਰ ਦਿੱਤੀ ਲੋਕਾਂ ਨੇ ਦੂਜਿਆਂ ਦੇ ਵਜੂਦ ਵਿੱਚ ਨੁਕਸ ਕੱਢਦੇ ਕੱਢਦੇ। ਇੰਨਾ ਹੀ ਜੇ ਖੁਦ ਨੂੰ ਤਰਾਸ਼ਦੇ ਤੇ ਸੱਚਮੁੱਚ ਖੁਦ ਖੁਦਾ ਬਣ ਜਾਂਦੇ। ਖੁਦਾ। ਇਹ ਮੇਰੀ ਬੇਨਤੀ, ਆਪਣੇ ਆਪ ਨੂੰ ਤਰਾਸ਼ੋ, ਦੂਜਿਆਂ ਵੱਲ ਨਾ ਵੇਖੋ। ਉਮਰ ਦੱਸੋ ਕਿੰਨੀ ਕੁ ਉਮਰ ਬੰਦੇ ਦੀ? ਵੱਧ ਤੋਂ ਵੱਧ 80 ਸਾਲ। ਹੈ ਜੀ। 100 ਲਾ ਲਓ, ਚਲੋ ਵੈਸੇ ਜਾਂਦਾ 100 ਤੇ ਕੋਈ ਵਿਰਲਾ ਹੀ ਹੈ, 100 ਸਮਝ ਲਓ। ਹੁਣ ਵੇਖੋ, ਤਕਰੀਬਨ
10 ਘੰਟੇ 8 ਘੰਟੇ ਕਈ ਤੇ 12 ਘੰਟੇ, ਛੋਟੇ ਬੱਚੇ ਵੇਖੋ 12 ਘੰਟੇ ਵੀ ਸੌਂਦੇ ਨੇ, ਹੈ ਜੀ, ਸੌਂਦੇ ਆ ਨਾ ਬੱਚਿਆਂ ਨੂੰ, ਸੌਂਦੇ ਨੇ ਬੱਚੇ, ਵੱਡੇ ਵੀ ਕਈ 8-10 ਘੰਟੇ ਸੌਂਦੇ ਨੇ। ਅੱਧੀ ਉਮਰ ਤੇ ਸਾਡੀ ਸੁੱਤਿਆਂ ਹੀ ਲੰਘ ਜਾਂਦੀ ਹੈ, ਸੁੱਤਿਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਕੀ ਜਿਹੜੀ ਅੱਧੀ ਰਹਿ ਗਈ, ਬਚਪਨ ਵੀ ਹੈ ਜੀ, ਪੜ੍ਹਾਈ ਲਿਖਾਈ ਵੀ, ਜਵਾਨੀ ਵੀ, ਵਿਆਹ ਸ਼ਾਦੀ ਵੀ, ਕਾਰੋਬਾਰ ਵੀ, ਆਪਣੇ ਬੱਚੇ ਵੀ, ਬੱਚਿਆਂ ਨੂੰ ਪਾਲਣਾ ਵੀ, ਅੰਮ੍ਰਿਤ ਵੇਲਾ ਵੀ, ਬਾਣੀ ਦਾ ਪਹਿਰਾ ਵੀ, ਗੁਰੂ ਘਰ 'ਚ ਆਉਣਾ ਵੀ, ਸਿਮਰਨ ਬੰਦਗੀ ਵੀ ਕਰਨੀ। ਉਹ ਪਿਆਰਿਆ, ਤੇਰੇ ਕੋਲ ਤੇ ਦੂਜਿਆਂ ਦੇ ਨੁਕਸ ਕੱਢਣ ਦਾ ਸਮਾਂ ਹੈ ਹੀ ਕੋਈ ਨਹੀਂ। ਕਿਉਂ ਤੁਰਿਆ ਫਿਰਦਾ ਦੂਜਿਆਂ ਵੱਲ ਵੇਖਣ ਤੇ? ਉਹਨੇ ਇਦਾਂ ਕਰਤਾ, ਉਹਨੇ ਇਦਾਂ ਕਰਤਾ, ਉਹਦੇ ਕਰਮ ਉਹਦੇ ਨਾਲ, ਤੇਰੇ ਕਰਮ ਤੇਰੇ ਨਾਲ ਨੇ। ਆਪਣੇ ਕਰਮਾਂ ਨੂੰ ਸਵਾਰ, ਚੰਗਾ ਬੰਦਾ ਬਣ, ਚੰਗਾ ਇਨਸਾਨ ਬਣ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ ਹੈ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ, ਗੁਰੂ ਗ੍ਰੰਥ ਸਾਹਿਬ ਜੀ ਦੇ 843 ਨੰਬਰ ਅੰਗ ਦੇ ਉੱਤੇ ਦਰਜ। ਜਿਸ ਦਾ ਸਾਹਿਬ ਡਾਢਾ ਹੋਏ, ਤਿਸਨੋ ਮਾਰ ਨਾ ਸਾਕੇ ਕੋਈ। ਆਓ ਬੜੇ ਪਿਆਰ 'ਚ ਇਹ ਸ਼ਬਦ ਪੜ੍ਹੀਏ, ਕੋਈ ਰਸਨਾ ਮੰਝੀ ਨਾ ਰਹੇ। ਤੇ ਉਸ ਤੋਂ ਬਾਅਦ ਜਿਹੜਾ ਸਾਡਾ ਅਰਦਾਸ ਦਾ ਪ੍ਰਕਰਨ ਚੱਲ ਰਿਹਾ, ਬਾਪੂ ਜੀ ਆਪ ਸੇਵਾ ਲੈਣ, ਕਰਿਓ ਕਿਰਪਾ ਜੀ। ਜਿਸ ਦਾ ਸਾਹਿਬ ਡਾਢਾ ਹੋਏ, ਤਿਸਨੋ ਮਾਰ ਨਾ ਸਾਕੇ ਕੋਏ। ਜਿਸ ਦਾ ਸਾਹਿਬ ਡਾਢਾ ਹੋਏ, ਤਿਸਨੋ ਮਾਰ ਨਾ ਸਾਕੇ ਕੋਏ। ਬੋਲੋ, ਜਿਸ ਦਾ ਸਾਹਿਬ ਸਾਰੇ ਡਾਢਾ ਹੋਏ, ਤਿਸਨੋ ਮਾਰ ਨਾ ਸਾਕੇ ਕੋ। ਸੰਗਤ ਬੋਲੇ, ਬੋਲੋ, ਜਿਸ ਦਾ ਸਾਹਿਬ ਡਾਢਾ ਹੋਏ, ਤਿਸਨੋ ਮਾਰ ਨਾ ਸਾਕੇ ਕੋਏ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ। ਪੜੋ ਸਾਰੇ। ਜਿਸ ਦਾ ਸਾਹਿਬ ਡਾਢਾ ਹੋਏ, ਤਿਸਨੋ ਮਾਰ ਨਾ ਸਾਕੇ ਕੋਏ। ਜਿਸ ਦਾ ਸਾਹਿਬ ਡਾਢਾ ਹੋਏ, ਤਿਸਨੋ ਮਾਰ ਨਾ ਸਾਕੇ ਕੋਏ। साहिब की सेवक रहे सरनाई, साहिब की सेवक रहे सरनाई। आपे बख्शे दे वड्याई, तिस ते ऊपर नाही कोय। कौन डरे डरे के
किसका होए। कौन डरे डर किसका होए, जिसदा साहिब डाडा होए। पढ़ो। तिसनो मार ना साके कोई, सारे जिसदा साहिब डाडा होए। तिसनो मार ना साके कोई। गुरमति शांत वसै शरीर, गुरमति शांत वसै शरीर। शब्द चीन फिर लगे ना पीर। आवे न जाए ना दुख पाए, ना मेरा ते सहज समाए। ना मेरा ते सहज समाए, जिसदा साहिब पढ़ो डाडा होए। तिसनो मार ना साके कोई, सारे कीर्तन करो। जिसदा साहिब डाडा होए, तिसनो मार ना साके कोई। नानक गुरमुख वेखे हदूर। वाह वाह बोलो। नानक गुरमुख वेखे हदूर। मेरा प्रभ सद रहया भरपूर। मेरा प्रभ सद रहया भरपूर। जी मेरा प्रभ सद रहया भरपूर। मेरा प्रभ सद रहया भरपूर। जिसदा साहिब डाडा होए, तिसनो मार ना साके कोई। पढ़ो। जिसदा साहिब डाडा होए, तिसनो मार ना साके कोई। धन गुरु रामदास जी, गुरु रामदास जी। मेरे तन गुरु रामदास जी। गुरु रामदास जी। जी धन बाबा दीप सिंह जी। धन बाबा दीप सिंह। मेरे धन बाबा दीप सिंह जी। धन बाबा दीप सिंह जी। ओ जिसदा साहिब डाडा होए, तिसनो मार ना साके
ਕੋਏ। ਜਿਸ ਦਾ ਸਾਹਿਬ ਡਾਢਾ ਹੋਏ, ਤਿਸਨੋ ਮਾਰ ਨਾ ਸਾਕੈ ਕੋਇ। जिसके सिर ऊपर तू स्वामी, ਜਿਸਕੇ ਸਿਰ ਉੱਪਰ ਤੂੰ बोलो ਸੁਆਮੀ, जिसके सिर ऊपर तू स्वामी, ਜਿਸਕੇ ਸਿਰ ਉੱਪਰ ਤੂੰ ਸੁਆਮੀ, सो दुख कैसा पावे, ਸੋ ਦੁਖ ਕੈਸਾ ਪਾਵੇ। बोल न जाने माया मद माता, ਬੋਲ ਨ ਜਾਣੇ ਮਾਇਆ ਮਦ ਮਾਤਾ, मरना चीत न आवे। ਮਰਨਾ ਚੀਤ ਨ ਆਵੇ। मेरे राम राय तू संतां का संत तेरे, तेरे सेवक को पाओ किछ नाहि जम नहीं आवे नेरे। ओ जिस दा साहिब डाडा होए, तिसनो मार ना साकै को। सारे कीर्तन करो। ਜਿਸ ਦਾ ਸਾਹਿਬ ਡਾਢਾ ਹੋਏ, तिसनो मार ना साकै ਹੋਏ। विच करता पुरख खलोआ, ਵਿੱਚ ਕਰਤਾ ਪੁਰਖ ਖਲੋਆ, बाल न विंगा होआ। ਕਾਲ ਨਵਿੰਗਾ गज के बोलिया करो गज। विच करता पुरख खलोआ, ਵਿੱਚ ਕਰਤਾ ਪੁਰਖ ਖਲੋਆ, बाल न विंगा होआ। ਕਾਲ ਨਵਿੰਗਾ ਹੋਆ। मज्जन गोरे आंदा रासे, मज्जन गोरे आंदा ਰਾਸੇ जप हर हर किल विखनासे। ਜਪ ਹਰ ਹਰ ਕਿਲ ਵਿਖਨਾਸੇ। ओ जिस दा साहिब डाडा होए, तिसनो मार ना साकै कोय। बोलो जी ਜਿਸ ਦਾ ਸਾਹਿਬ सारे कीर्तन करो। ਡਾਢਾ ਹੋਏ, बाबा तिसनो मार ना ਸਾਕੈ ਕੋ। बोलियो तू मेरा पिता तू है मेरा माता, तू मेरा बंदप तू मेरा भ्राता, तू मेरा राखा सबनी थाई। तां पाओ के हा काड़ा जियो, ਤਾਪੋ ਕੇ ਹਾਕਾੜਾ जिस दा साहिब डाडा होए, तिसनो मार ना साकै कोए। जिस दा साहिब ਡਾਢਾ ਹੋਏ, तिसनो मार ना ਸਾਕੈ ਕੋਏ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕਿਛ ਮੈਨੂੰ ਸੌਂਪਿਆ। ਜਾਂ ਤੇਰਾ ਬੰਦਾ ਲਖਮੀ ਟੋਟ ਨ ਆਵਈ, ਖਾਏ ਖਰਚ ਰਹੰਦਾ। ਲੱਖ 84 ਮੇਦਨੀ ਸਭ ਸੇਵ ਕਰਨ, ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ। ਲੇਖਾ ਕੋਈ ਨ ਪੁੱਛਈ, ਜਾਂ ਹਰ ਬਖਸ਼ੰਦਾ। ਆਨੰਦ ਪਾਇਆ ਸੁਖ ਪਾਇਆ, ਮਿਲ ਗੁਰ ਗੋਬਿੰਦ जी सब्बे काज सवारे। जा ਤੁਧ ਪਾਵਨ ओ जिस दा साहिब डाडा होए, तिसनो मार ना साकै तो। धन गुरु रामदास
ਜਿਸ ਦਾ ਸਾਹਿਬ ਡਾਢਾ ਹੋਏ, ਤਿਸ ਨੋ ਮਾਰ ਨਾ ਸਾਕੈ ਕੋਇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਗੱਜ ਕੇ। ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਮੇਰੇ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ, ਮੇਰੇ ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਵਾਹਿਗੁਰੂ 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 ਵਾਹਿ ਸਾਰੇ ਵਾਹਿਗੁਰੂ 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 ਹੋਰ ਉੱਚੀ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ
ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ, ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ ਹੈ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਹੈ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੁੱਲ੍ਹਣ,
ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ, ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।